ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच बहुत शुक्रिया जी। डॉक्टर साहब अज 5 जून 2018 22 जेठ नानकशाही संमत 550 का दिन है। तो डॉक्टर साहब प्रोग्राम शुरू करने तो पहला असी अपने दर्शकों के श्रोतियों को हमेशा तरह दस रही है व्यूअर्स, जे तुसी हक सच इंसाफ ते पैरा दिन दा इको एक चैनल TV84 ਨੂੰ देखना चाहते हो तो तुसी देख सकते हो स्पैक्ट्रम केबल, आरसीएन केबल, बेल 5 केबल इन कैनेडा, roku, जादू बॉक्स, शावा, फेसबुक, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਐਂਡ YouTube ਤੇ ਸਬਸਕ੍ਰਾਈਬ ਵੀ ਕਰੋ। ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ, ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਕੱਲ ਅਪੀਲ ਬੇਨਤੀ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਜੋ ਸੱਚੋ ਸੱਚ ਦਾ ਪ੍ਰੋਗਰਾਮ ਹੈਗਾ ਉਸ ਦਾ ਟਾਈਮ ਵਧਾ ਦਿੱਤਾ ਹੈ, ਬਟ व्यूज़ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦੇ ਸੁਝਾਅ ਮੁਤਾਬਕ ਅਸੀਂ ਜੋ ਪ੍ਰੋਗਰਾਮ ਦਾ ਜੋ ਟਾਈਮ ਸੀ, ਜਿਸ ਤਰ੍ਹਾਂ ਕਿ 8 ਤੋਂ ਲੈ ਕੇ 9:15 ਵਜੇ ਤੱਕ ਸੀ, ਉਸ ਦੀ ਬਜਾਏ 7:45 ਤੋਂ ਲੈ ਕੇ 9 ਵਜੇ ਤੱਕ ਆਪਾਂ ਇਹ ਜੋ ਸੱਚੋ ਸੱਚ ਦਾ ਪ੍ਰੋਗਰਾਮ ਹੋਇਆ ਕਰੇਗਾ। ਦਰਸ਼ਕਾਂ ਦੇ ਸੁਝਾਅ ਦੇ ਮੁਤਾਬਕ ਹੀ ਅਸੀਂ ਇਸ ਨੂੰ ਚੇਂਜ ਕੀਤਾ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਜੂਨ 84 ਦੇ ਘੱਲੂਘਾਰੇ ਨੂੰ ਵਾਪਰਿਆ 34 ਸਾਲ ਬੀਤ ਚੁੱਕੇ ਨੇ, ਜਿਸ ਵਿੱਚ ਸਾਡੇ ਸਿੰਘ ਸਿੰਘਣੀਆਂ ਬੱਚੇ ਬਜ਼ੁਰਗਾਂ ਨੇ ਇਸ ਵਿੱਚ ਸ਼ਹੀਦੀਆਂ ਪਾਈਆਂ ਤੇ ਅੱਜ ਆਪਾਂ ਉਹਨਾਂ ਨੂੰ ਫਿਰ ਦੁਬਾਰਾ ਯਾਦ ਕਰਦੇ ਹਾਂ, ਕਿਉਂਕਿ ਅੱਜ ਦਾ ਮੇਨ ਦਿਨ ਹੀ ਹੈ 5 ਜੂਨ, ਜਿਸ ਦਿਨ ਟੈਂਕਾਂ ਤੋਪਾਂ ਦੇ ਹਮਲੇ ਦੁਆਰਾ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਗੁਰਦੁਆਰਿਆਂ ਨੂੰ ਢਹਿ ਢੇਰੀ ਕੀਤਾ ਗਿਆ ਸੀ। ਡਾਕਟਰ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਕਿ ਸਾਡੇ ਸ਼ਹੀਦ ਆਪਣਾ ਫਰਜ਼ ਨਿਭਾ ਚੁੱਕੇ ਨੇ, ਪਰ ਸਾਡੀ ਜਿਹੜੀ ਕੌਮ ਹੈ, ਸਿੱਖ ਕੌਮ ਹੈ, ਉਹਨਾਂ ਦਾ ਕੀ ਫਰਜ਼ ਹੈ, ਉਹ ਅੱਜ ਕਿੱਥੇ ਖੜੀ ਹੈ ਜੀ ਡਾਕਟਰ ਸਾਹਿਬ? ਦੇਖੋ, ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਇਹ ਵਿਚਾਰ ਕੀਤਾ ਸੀ ਕਿ 34 ਸਾਲ ਜੀ ਹਰ ਸਾਲ ਉਹੀ ਯਾਦ ਦਹਾਨੀ, ਪੂਰਾ ਹਫਤਾ ਲੰਘ ਜਾਂਦਾ ਹੈ, ਫਿਰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਜਿਹੜਾ ਉਦੋਂ 3 ਜੂਨ ਨੂੰ ਸੀ, ਹੁਣ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਹੈ ਜੀ। ਫਿਰ ਉਸ ਦਿਨ ਤੱਕ ਉਸ ਦੀ ਯਾਦ ਦਹਾਨੀ ਰਹਿੰਦੀ ਹੈ। ਫਿਰ ਹੌਲੀ 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 ਜ਼ਿੰਦਗੀ ਆਪਣੇ ਮਾਮੂਲ ਦੇ ਉੱਤੇ ਆ ਜਾਂਦੀ ਹੈ, ਆਮ ਵਾਂਗ ਹੋ ਜਾਂਦੀ ਹੈ ਤੇ ਅਸੀਂ ਸਾਰੇ ਹੀ ਆਪਣੀ ਜ਼ਿੰਦਗੀ ਦੀ ਦੌੜ ਦੇ ਵਿੱਚ ਦਾਖਲ ਹੋ ਜਾਂਦੇ। ਔਰ ਜ਼ਾਹਰ ਹੈ ਕਿ ਜਿਨ੍ਹਾਂ ਨੇ ਇਸ ਸੰਤਾਪ ਨੂੰ ਹੰਡਾਇਆ, ਜਿਨ੍ਹਾਂ ਦੇ ਘਰ ਦੇ ਜੀ ਸ਼ਹੀਦ ਹੋਏ, ਕਿਉਂਕਿ ਗੱਲ ਜੂਨ 84 ਜਾਂ ਇਹ ਹਫਤਾ ਬਿਗਨਿੰਗ ਔਰ ਐਂਡ ਨਹੀਂ ਸੀ, ਇਹ ਅਸਲ 'ਚ ਪਿਛਲੇ 34 ਸਾਲਾਂ ਤੋਂ ਜੋ ਕੁਝ ਚੱਲ ਰਿਹਾ ਹੈ ਉਸ ਦਾ ਆਗਾਜ਼ ਸੀ, ਉਸ ਦੀ ਸ਼ੁਰੂਆਤ ਸੀ। ਡੈਕਲੇਰੇਸ਼ਨ ਆਫ ਅਨਡਿਕਲੇਅਰਡ ਵਾਰ ਸੀ, ਕਿਉਂਕਿ ਆਮ ਤੌਰ ਤੇ ਜਦੋਂ ਇੱਕ ਦੇਸ਼ ਦੂਸਰੇ ਦੇ ਖਿਲਾਫ ਜੰਗ ਐਲਾਨਦਾ ਹੈ ਤੇ ਫਿਰ ਉਹ ਜੰਗ ਵਾਲੇ ਹੀ ਲਾਅ ਲਾਗੂ ਹੁੰਦੇ ਨੇ। ਇਸ ਮਾਮਲੇ ਦੇ ਵਿੱਚ ਭਾਰਤ ਨੇ ਕੋਈ ਐਲਾਨੀਆ ਤੌਰ ਤੇ ਸਿੱਖਾਂ ਦੇ ਖਿਲਾਫ ਜੰਗ ਨਹੀਂ ਐਲਾਨੀ, ਪਰ ਅਸਲ ਦੇ ਵਿੱਚ ਜੂਨ ਦਾ ਪਹਿਲਾ ਹਫਤਾ ਸਿੱਖਾਂ ਦੇ ਖਿਲਾਫ ਟੋਟਲ ਵਾਰ, ਜਦੋਂ ਅਸੀਂ ਟੋਟਲ ਵਾਰ ਕਹਿੰਦੇ ਹਾਂ ਉਸ ਦਾ ਮਤਲਬ ਸਿਰਫ ਇੱਕ ਫਿਜ਼ੀਕਲ ਤੌਰ ਦੇ ਉੱਤੇ ਜਾਂ ਸਰੀਰਕ ਤੌਰ ਤੇ ਨਸਲਕੁਸ਼ੀ ਨਹੀਂ ਹੈ, ਇਹ ਹਰ ਲੈਵਲ ਤੋਂ। ਔਰ ਅਸੀਂ ਇਹ ਦੇਖਦੇ ਹਾਂ ਕਿ ਜੂਨ ਦਾ ਪਹਿਲਾ ਹਫਤਾ ਹੀ ਸਾਨੂੰ ਇਹ ਦੱਸ ਦਿੰਦਾ ਹੈ ਕਿ ਕਿਵੇਂ ਜੇ 37 ਇਤਿਹਾਸਕ ਗੁਰਦੁਆਰਿਆਂ ਨੂੰ ਚੁਣਿਆ ਗਿਆ। ਸੋ ਇਹ ਸਾਡੇ ਇਤਿਹਾਸ, ਸਾਡੇ ਵਿਰਸੇ ਔਰ ਸਾਡੀ ਹੋਂਦ ਜਿਹੜੀ ਕਿ ਸਾਡੀ ਧਰਮ ਨਾਲ ਜੁੜੀ ਹੋਈ ਹੈ, ਉਸ ਨੂੰ ਮੁੱਢਲੇ ਤੌਰ ਤੇ ਡਿਸਟਰੋਏ ਕਰਨ ਦੀ ਲਾਈਨ ਸੀ। ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਸਿੱਖ ਰੈਫਰੈਂਸ ਲਾਇਬ੍ਰੇਰੀ 7 ਜਾਂ 8 ਜੂਨ ਨੂੰ ਲੁੱਟੀ ਜਾਂਦੀ ਹੈ ਔਰ ਲੁੱਟ ਕੇ ਜਿੰਨਾ ਵੀ ਇਤਿਹਾਸਕ ਸਟੱਫ ਜਿਹੜਾ 18ਵੀਂ ਸਦੀ ਦੇ ਵਿੱਚ ਉਹਨਾਂ ਦੋਨਾਂ ਘੱਲੂਘਾਰਿਆਂ ਤੋਂ ਬਚ ਗਿਆ, 47 ਦੀ ਸਿਵਲ ਵਾਰ 'ਚੋਂ ਬਚ ਗਿਆ, ਹੋਰ ਓਵਰ ਏ ਪੀਰੀਅਡ ਆਫ ਟਾਈਮ ਜਿਹੜੇ ਲਾਸਿਸ 'ਚੋਂ ਨਿਕਲ ਕੇ ਜੋ ਕੁਛ ਵੀ ਸੀ ਉੱਥੇ ਇਕੱਠਾ ਹੋਇਆ ਉਹਨੂੰ ਲੁੱਟ ਕੇ ਲੈ ਜਾਣਾ, ਇਹ ਸਾਡਾ ਪੂਰੀ ਤਰੀਕੇ ਦੇ ਨਾਲ ਹਿਸਟਰੀ ਦੀ ਡਿਸਟਰਕਸ਼ਨ। ਔਰ 34 ਸਾਲ ਬੀਤਣ ਬਾਅਦ ਵੀ ਇੱਕ ਤੋਂ ਬਾਅਦ ਇੱਕ ਅਪੀਲ, ਇੱਕ ਤੋਂ ਬਾਅਦ ਇੱਕ ਲਿਖਤ, ਲੇਕਿਨ
ਇੰਨੇ ਹਾਕਮ, 1 ਦਰਜਨ ਦੇ ਕਰੀਬ, ਇੰਦਰਾ ਗਾਂਧੀ ਤੋਂ ਹੁਣ ਮੋਦੀ ਤੱਕ ਕਿੰਨੇ ਹਾਕਮ ਆਏ ਨੇ, ਪਰ ਉਹਦੇ 'ਚ ਕੋਈ ਤਬਦੀਲੀ ਨਹੀਂ ਹੋਈ, ਉਸ 'ਚੋਂ ਕੋਈ ਸਟਫ। ਹਾਲਾਂਕਿ ਇੱਕ ਸਟੇਜ ਤੇ ਜਨਤਾ ਪਾਰਟੀ ਦੇ ਵੇਲੇ, ਵਾਜਪਾਈ ਦੀ ਸਰਕਾਰ ਵੇਲੇ, ਜਾਰਜ ਫਰਨਾਂਡਿਸ ਜਿਹੜਾ ਉਸ ਵੇਲੇ ਡਿਫੈਂਸ ਮਿਨਿਸਟਰ ਸੀ, ਉਸ ਨੇ ਐਡਮਿਟ ਕੀਤਾ ਸੀ ਕਿ ਉਹ ਸਾਡੇ ਕੋਲ ਪਿਆ, ਪਰ ਉਹ ਕਦੇ ਵੀ ਸਿੱਖਾਂ ਨੂੰ ਰਿਟਰਨ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਵੇਂ ਸੈਂਕੜਿਆਂ ਗੋਲੀਆਂ ਦੇ ਨਿਸ਼ਾਨ ਜਿਹੜੇ ਦਰਬਾਰ ਸਾਹਿਬ ਦੇ, ਕੱਲ੍ਹ ਹੀ ਇੱਕ ਸਟੋਰੀ ਸੀ ਬਹੁਤ ਸਾਰੇ ਮੀਡੀਆ 'ਚ ਕਿ ਜਿੱਥੇ ਬਾਕੀ ਗੱਲਾਂ ਜ਼ਬਾਨੀ ਕਲਾਮੀ ਅਕਾਲੀ ਲੀਡਰ ਅੱਜ ਵੀ ਵੋਟਾਂ ਲੈਣ ਦੇ ਲਈ ਜੂਨ 84 ਦਾ ਘੱਲੂਘਾਰਾ ਉਸ ਦਾ ਜ਼ਿਕਰ ਕਰਦੇ ਨੇ, ਪਰ ਕਿਵੇਂ ਬੜੇ ਵਿਉਂਤਬੱਧ ਤਰੀਕੇ ਨਾਲ ਦਰਬਾਰ ਸਾਹਿਬ ਕੰਪਲੈਕਸ 'ਚੋਂ ਬਾਕੀ ਗੁਰਦੁਆਰਿਆਂ ਤੇ ਜਿੱਥੇ ਹਮਲਾ ਹੋਇਆ, ਫੌਜੀ ਹਮਲੇ ਦੀਆਂ ਯਾਦਾਂ ਮਿਟਾ ਦਿੱਤੀਆਂ ਗਈਆਂ, ਔਰ ਜਿੱਥੇ ਕਿਤੇ ਥੋੜੇ ਬਹੁਤ ਗੋਲੀਆਂ ਦੇ ਨਿਸ਼ਾਨ ਨੇ ਉਹ ਵੀ ਉਵੇਂ ਹੀ ਜਿਹੜੇ ਨੇ, ਪੱਥਰ ਵੀ ਖੁਰ ਰਹੇ ਨੇ, ਔਰ ਉਹਨਾਂ ਨੂੰ ਕੋਈ ਸੰਭਾਲਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਕਿਉਂਕਿ ਇਹ ਵੀ ਨਾਲ ਰਲੇ ਹੋਏ ਨੇ। ਇਹ ਵੀ ਨਹੀਂ ਚਾਹੁੰਦੇ ਕਿ ਜਿਹੜਾ ਸਿੱਖਾਂ ਦੇ ਅੰਦਰ ਇਹ ਇੱਕ ਨਾਸੂਰ ਜਿਹੜਾ ਬਣਿਆ, ਅਲਟੀਮੇਟਲੀ ਉਹ ਇਸ ਦੀ ਰੈਮੇਡੀ ਮੰਗੇ, ਇਸ ਦਾ ਇਲਾਜ ਮੰਗੇ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਅਰਬਾਂ ਰੁਪਏ ਲੁੱਟੇ ਗਏ ਤੋਸ਼ੇਖਾਨੇ 'ਚੋਂ, ਅਦਰਵਾਈਜ਼ ਔਰ ਡੈਮੇਜ ਹੋਇਆ, ਉਸ ਨਾਲ ਰਿਲੇਟਡ ਜਿਹੜਾ ਲਾ ਸੂਟ ਸ਼੍ਰੋਮਣੀ ਕਮੇਟੀ ਨੇ ਕੀਤਾ ਸੀ, ਕਿਸੇ ਨੂੰ ਕੋਈ ਪਤਾ ਨਹੀਂ ਵੀ ਉਹਦਾ ਕੀ ਸਟੇਟਸ ਹੈ 34 ਸਾਲ ਬੀਤਣ ਬਾਅਦ ਵੀ, ਕਿਉਂਕਿ ਉਹਨੂੰ ਸ਼੍ਰੋਮਣੀ ਕਮੇਟੀ ਨੇ ਪਰਸਿਊ ਹੀ ਨਹੀਂ ਕੀਤਾ, ਨਾ ਹੀ ਹਕੂਮਤ ਚਾਹੁੰਦੀ ਹੈ, ਨਾ ਹੀ ਇਹ ਚਾਹੁੰਦੇ ਨੇ। ਲੇਕਿਨ ਜਿਹੜੀ ਗੱਲ ਕੌਮ ਦੇ ਜ਼ਿਹਨ ਦੇ ਅੰਦਰ ਹੈ, ਔਰ ਮੈਂ ਅੱਜ ਹੀ ਦੇਖ ਰਿਹਾ ਸੀ ਕਿ ਅੱਜ ਹਾਲਾਂਕਿ ਖਾਸ ਦਿਨ ਹੈ ਜੂਨ 5 ਜਦੋਂ ਅਸੀਂ ਜ਼ਿਕਰ ਕਰ ਰਹੇ, ਔਰ ਆਲਰੇਡੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ ਜਾਂ ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਆਲਰੇਡੀ 6 ਜੂਨ ਦੀ ਸਵੇਰ, ਔਰ ਸਵੇਰ ਦੀਆਂ ਸੂਰਜ ਦੀਆਂ ਕਿਰਨਾਂ ਉਸ ਖੌਫਨਾਕ ਮੰਜ਼ਰ ਦਾ ਰਿਮਾਈਂਡਰ ਹੈ ਜਿਹੜੀ ਲੜਾਈ ਕਿ ਜੂਨ 5 ਤੇ ਜੂਨ 6 ਦੀ ਦਰਮਿਆਨੀ ਰਾਤ ਜਿਹੜੀਆਂ ਟੈਂਕਾਂ ਦੀ ਲੜਾਈ, ਜਿਸ ਨੂੰ ਇੱਕ ਪਾਸੇ ਟੈਂਕ ਨੇ ਔਰ ਦੂਸਰੇ ਪਾਸੇ ਜਿਹੜੇ ਨੇ ਕਿਰਪਾਨਾਂ ਦੇ ਨਾਲ, ਬਿਲਕੁਲ ਆਪਣੇ ਰਵਾਇਤੀ ਹਥਿਆਰਾਂ ਨਾਲ ਉਹ ਯੋਧੇ ਨੇ ਜਿਹੜੇ ਕਿ ਸਿਰਫ ਤੇ ਸਿਰਫ ਗੁਰੂ ਦੇ ਚਰਨਾਂ ਤੋਂ ਆਪਣਾ ਆਪਾ ਨਿਸ਼ਾਵਰ ਕਰਨ ਦੀ ਭਾਵਨਾ ਨਾਲ, ਜਦੋਂ ਮਾਰਕ ਟਲੀ ਔਰ ਸਤੀਸ਼ ਜੈਕਬ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਕਹਿੰਦੇ ਨੇ, ਜਿੱਥੇ ਉਸ ਪਾਪਣ ਦੀ ਜ਼ਿੰਦਗੀ ਦਾ ਅੰਤ ਕਰਨ ਵਾਲੀ ਇਹ ਜੰਗ ਸਾਬਤ ਹੁੰਦੀ ਹੈ ਅਲਟੀਮੇਟਲੀ, ਜਿਸ ਚੋਂ ਉਹਦੀ ਮੌਤ ਨਿਕਲਦੀ ਹੈ, ਉੱਥੇ ਗੁਰੂ ਕੇ ਲਾਡਲੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਦਰਜਨਾਂ ਸਾਥੀ ਉਸ ਜੂਨ 5 ਤੇ 6 ਦੀ ਰਾਤ ਨੂੰ ਉਹ ਇਤਿਹਾਸ ਲਿਖਦੇ ਨੇ। ਔਰ ਮੈਂ ਅੱਗੇ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ ਕਿ ਉਸ ਪੀਰੀਅਡ 'ਚ ਦਿੱਲੀ ਦੇ ਇੱਕ ਡੇਲੀ ਇੰਗਲਿਸ਼ ਅਖਬਾਰ 'ਚ ਇੱਕ ਪਾਕਿਸਤਾਨੀ ਭਰਾ ਨੇ ਲੈਟਰ ਟੂ ਦਾ ਐਡੀਟਰ ਲਿਖਿਆ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਰੋਟ ਦਾ ਹਿਸਟਰੀ ਆਫ ਕਮਿੰਗ ਹੰਡਰਡਸ ਆਫ ਈਅਰਸ ਔਨ ਦਾ ਨਾਈਟ ਆਫ ਜੂਨ 5th, ਕਿ ਸੰਤ ਪਿੰਡਰਾਂਵਾਲਿਆਂ ਨੇ ਆਉਣ ਵਾਲੇ ਸੈਂਕੜੇ ਸਾਲਾਂ ਦਾ ਇਤਿਹਾਸ ਜਿਹੜਾ 5 ਜੂਨ ਦੀ ਰਾਤ ਨੂੰ ਲਿਖਿਆ, ਕਿਉਂਕਿ ਇਤਿਹਾਸ ਦੇ ਕੁਝ ਜਿਹੜੇ ਮੋੜ ਹੁੰਦੇ ਨੇ ਉਹ ਸੱਚਮੁੱਚ ਇੱਕ ਨਵੀਂ ਦਿਸ਼ਾ ਵੱਲ ਲਿਜਾਣ ਵਾਲੇ ਹੁੰਦੇ ਨੇ। ਔਰ ਜਿੱਥੇ ਅਸੀਂ ਦੇਖਦੇ ਹਾਂ ਕਿ ਜਿੱਥੇ ਦੁਸ਼ਮਣ ਬੇਨਕਾਬ ਹੁੰਦੇ, ਔਰ ਜ਼ਾਹਰ ਹੈ ਕਿ ਸ਼ਹੀਦੀ ਅਲਟੀਮੇਟਲੀ ਇਹ ਨਜ਼ਰ ਆ ਰਿਹਾ ਹੁੰਦਾ ਹੈ ਕਿ ਜਦੋਂ ਤੁਸੀਂ ਹੈਵੀ ਆਡਸ ਦੇ ਨਾਲ ਲੜ ਰਹੇ ਹੋ, ਔਰ ਇਸ ਦੀ ਟੈਸਟੀਮਨੀ ਉਸ ਵੇਲੇ ਜਿਸ ਕਿਤਾਬ ਦੇ ਦਾ ਮੈਂ ਜ਼ਿਕਰ ਕੀਤਾ ਹੈ, ਉਹਨਾਂ ਦੇ ਕੋਰਸਪੋਂਡੈਂਟ ਮਾਰਕ ਟਲੀ, ਸਤੀਸ਼ ਜੈਕਬ, ਜਿਨ੍ਹਾਂ ਨੇ ਅਖੀਰਲੀ ਪ੍ਰੈਸ ਕਾਨਫਰੰਸ ਜਿਹੜੀ ਸੰਤ ਪਿੰਡਰਾਂਵਾਲਿਆਂ ਨਾਲ ਸ਼ਾਇਦ ਜੂਨ 1 ਨੂੰ ਇਹ ਹੁੰਦੀ ਹੈ, ਜਿਸ ਦਾ ਸਵਾਲ ਜਵਾਬ ਜਿਹੜਾ ਹੈ ਉਹ ਉਹਨੇ ਆਪਣੀ ਕਿਤਾਬ ਦੇ ਵਿੱਚ ਵੀ ਅੰਕਿਤ ਕੀਤਾ, ਜਿਹਦੇ 'ਚ ਕਿ ਉਹ ਸੰਤ ਪਿੰਡਰਾਂਵਾਲਿਆਂ ਨੂੰ ਕਹਿੰਦਾ ਹੈ ਮਾਰਕ ਟਲੀ ਕਿ 4 ਚਫੇਰੇ ਫੌਜ ਹੈ ਔਰ ਇਹ ਹੁਣ ਕੋਈ ਜਿਹੜਾ ਕੋਈ ਚਾਂਸ ਨਹੀਂ ਹੈ ਵੀ ਤੁਸੀਂ ਜਿੱਤ ਸਕੋ, ਤੇ ਕੀ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ? ਸੋ ਉਹਨਾਂ ਨੇ ਕਿਹਾ ਵੀ ਇਹ ਸਾਡੀ ਅਖੀਰਲੀ ਡੂ ਔਰ ਡਾਈ ਬੈਟਲ ਹੈ। ਪਰ ਉਹਨਾਂ ਨੇ ਉਹਦੇ ਇਸ ਸਵਾਲ ਦੇ ਜਵਾਬ 'ਚ ਕਿਹਾ ਕਿ ਸਿੱਖ ਕਦੇ ਮਰਨ ਤੋਂ ਨਹੀਂ ਡਰਦਾ, ਤੇ ਜਿਹੜਾ ਮਰਨ ਤੋਂ ਡਰਦਾ ਉਹ ਸਿੱਖ ਨਹੀਂ ਹੈ। ਸੋ ਜ਼ਾਹਰ ਹੈ ਵੀ ਇਹ ਜਿਹੜੀ ਲਾਸਟ ਟੈਸਟੀਮਨੀ ਹੈ, ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸੰਤ ਪਿੰਡਰਾਂਵਾਲੇ ਅਕਸਰ ਆਪਣੇ ਬੋਲਾਂ ਦੇ ਵਿੱਚ ਉਹਨਾਂ ਦੇ ਜਿਹੜੇ ਸਾਰੇ ਇਸ ਪੀਰੀਅਡ 'ਚ ਰਹੇ, ਉਹਨਾਂ ਨੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਭਾਈ ਜੇ ਹਮਲਾ ਹੋਇਆ ਫਿਰ ਅਸੀਂ ਉਹਨਾਂ ਦਾ ਹਸ਼ਰ ਕੀ ਕਰਾਂਗੇ। ਔਰ ਉਹਨਾਂ ਨੇ ਜਿਹੜਾ ਉਹ ਸ਼ਹੀਦੀ ਦਾ ਚਾਅ ਸੀ
ਔਰ ਜਦੋਂ ਅਸੀਂ ਇਸ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਯਾਦ ਕਰਦੇ ਹਾਂ ਤੇ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਫਿਰ 4 ਸਦੀਆਂ ਦਾ ਅਕਾਲ ਤਖਤ ਦਾ ਇਤਿਹਾਸ ਵੀ ਆਉਂਦਾ ਹੈ। ਔਰ ਇਹ ਉਹੀ ਅਕਾਲ ਤਖਤ ਹੈ ਜਿਸ ਦੀ ਛਤਰ ਛਾਇਆ ਦੇ ਥੱਲੇ ਔਰ ਇਸ ਅਕਾਲ ਤਖਤ ਦਾ ਇਤਿਹਾਸ ਸਾਨੂੰ ਯਾਦ ਕਰਵਾਉਂਦਾ ਹੈ ਕਿ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਕੀਤਾ ਜੀ, ਔਰ ਜਿਹਦਾ ਨਾਂ ਹੀ ਅਕਾਲ ਹੈ। ਅਕਾਲ ਇਮੋਰਟਲ, ਜਿਹੜਾ ਕਿ ਮੌਤ ਤੋਂ ਪਰੇ, ਕਿਉਂਕਿ ਜੇ ਸੰਤ ਪਿੰਡਾਂ ਵਾਲੇ ਉੱਥੇ ਬੈਠ ਕੇ ਕਹਿੰਦੇ ਨੇ ਉਹਨੂੰ ਮਾਰਕ ਟਲੀ ਨੂੰ ਕਿ ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਨਹੀਂ ਹੋ ਸਕਦਾ। ਸੋ ਜ਼ਾਹਰ ਹੈ ਕਿ ਇਹ ਉਸ ਅਕਾਲ ਤਖਤ ਦਾ ਕ੍ਰਿਸ਼ਮਾ ਹੈ ਕਿ ਉਹਨੇ ਉਸ ਧਰਤੀ ਦੇ ਉੱਤੇ ਉਹ ਬਲਕਾਰ ਯੋਧਿਆਂ ਦੀ ਫਸਲ ਖੜੀ ਕੀਤੀ। ਔਰ ਉਸ ਅਕਾਲ ਤਖਤ ਦਾ ਪਹਿਲਾ ਹੁਕਮਨਾਮਾ ਹੀ ਸੀ 6ਵੇਂ ਪਾਤਸ਼ਾਹ ਨੇ ਜਿਹੜਾ ਜਾਰੀ ਕੀਤਾ ਸੰਗਤਾਂ ਦੇ ਨਾਲ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਵੀ ਜਿਹੜਾ ਵੀ ਮੇਰੇ ਦਰਸ਼ਨਾਂ ਨੂੰ ਆਉਂਦਾ ਸਿੱਖ, ਮੇਰੀਆਂ ਖੁਸ਼ੀਆਂ ਲੈਣਾ ਚਾਹੁੰਦਾ, ਉਹ ਆਪਣੀ ਜਵਾਨੀ ਭੇਟ ਕਰੇ, ਕਿ ਉਹ ਆਪਣੀ ਜਵਾਨੀ ਕੌਮ ਦੇ ਲੇਖੇ ਲਾਏਗਾ। ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਆਓ, ਵਧੀਆ ਤੋਂ ਵਧੀਆ ਘੋੜਾ ਲੈ ਕੇ ਆਓ। ਉਹਨਾਂ ਜ਼ਮਾਨਿਆਂ ਦੇ ਵਿੱਚ ਕਿਉਂਕਿ ਘੋੜਾ ਹੀ ਲੜਾਈ ਦਾ ਇੱਕ ਵੱਡਾ ਵਹੀਕਲ ਵੀ ਸੀ। ਸੋ ਜ਼ਾਹਰ ਹੈ ਕਿ ਉਸ ਅਕਾਲ ਤਖਤ ਦੇ ਉਸ ਹੁਕਮਨਾਮੇ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸ਼ਸਤਰ ਦੇ ਨਾਲ ਜਿਹੜਾ ਸਿੱਖ ਦਾ ਰਿਸ਼ਤਾ ਹੈ, ਔਰ 10ਵੇਂ ਪਾਤਸ਼ਾਹ ਨੇ ਤਾਂ ਫਿਰ ਫਾਈਨਲ ਉਸ ਨੂੰ ਕਰਕੇ ਹਮੇਸ਼ਾ ਦੇ ਲਈ ਸਾਡੇ ਗਾਤਰੇ ਕਿਰਪਾਨ ਪਾਈ, ਜਿਹੜੀ ਕਿਰਪਾ ਤੇ ਆਨ। ਇਹ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੀ ਇੰਟਰਪ੍ਰੀਟੇਸ਼ਨ ਹੈ। ਉਹ ਕਹਿੰਦੇ ਸਨ ਕਿਰਪਾਨ 2 ਸ਼ਬਦਾਂ ਦਾ ਮੇਲ ਹੈ, ਕਿਰਪਾ ਤੇ ਆਨ। ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਸਵੈਮਾਨ ਨੂੰ ਕਹਿੰਦੇ ਨੇ, ਹਿਊਮਨ ਰਾਈਟਸ ਨੂੰ ਅੱਜ ਦੀ ਅਸੀਂ ਲੈਂਗੁਏਜ ਕਹਿ ਸਕਦੇ ਹਾਂ। ਔਰ ਇਹ ਉਸ ਦੀ ਕਿਰਪਾ ਬਖਸ਼ਿਸ਼ ਦੇ ਨਾਲ, ਕਿਉਂਕਿ ਇਹ ਜਦੋਂ ਅਸੀਂ ਜੈ ਤੇਗੰਗ ਦੀ ਗੱਲ ਕਰਦੇ ਹਾਂ ਜਾਂ ਅਕਾਲ ਪੁਰਖ ਤੋਂ ਸ੍ਰੀ ਸਾਹਿਬ ਜੀ ਸਹਾਏ, ਉਹ ਸੌਰਡ ਆਈ ਸੀਕ दाई ਪ੍ਰੋਟੈਕਸ਼ਨ, ਤਾਂ ਫਿਰ ਜ਼ਾਹਰ ਹੈ ਕਿ ਸ਼ਸਤਰ ਦੀ ਵਰਤੋਂ, ਸ਼ਸਤਰ ਦਾ ਇਸਤੇਮਾਲ, ਜਿਸ ਨੂੰ ਕਿ ਸੱਚ ਹੱਕ ਇਨਸਾਫ ਦੇ ਪਹਿਰੇਦਾਰ ਦੇ ਤੌਰ ਤੇ ਅਕਾਲ ਪੁਰਖ ਕੀ ਫੌਜ ਖਾਲਸਾ, ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਸਾਡੇ ਜ਼ਿੰਮੇ ਲਾਇਆ ਹੋਇਆ ਕੰਮ। ਔਰ ਇਹ ਸਾਡੇ ਜ਼ਿੰਮੇ ਹੈ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਸੋ ਇਹ ਅਕਾਲ ਤਖਤ ਦਾ ਇਤਿਹਾਸ 4 ਸਦੀਆਂ ਦਾ ਇਸ ਗੱਲ ਦੀ ਗਵਾਹੀ ਦਿੰਦਾ ਹੈ। ਔਰ ਜਦੋਂ ਅਸੀਂ ਅਕਾਲ ਤਖਤ ਸਾਹਿਬ ਦੇ ਬਿਲਕੁਲ ਪਿੱਛੇ ਬੁੰਗਾ ਸ਼ਹੀਦ ਭਾਈ ਗੁਰਬਖਸ਼ ਸਿੰਘ ਜਿਹੜਾ ਸੀ, ਹੁਣ ਤਾਂ ਉਹ ਵੱਡੀ ਜਦੋਂ ਇਹਨਾਂ ਨੇ ਪਰਿਕਰਮਾ ਕੀਤੀ ਹੈ ਔਰ ਉਸ ਦਾ ਹਿੱਸਾ ਬਣਾ ਦਿੱਤਾ ਹੈ। ਸੋ ਜਦੋਂ ਅਸੀਂ ਉਹਨਾਂ ਦਾ ਇਤਿਹਾਸ ਵੀ ਦੇਖਦੇ ਹਾਂ, ਬਾਬਾ ਗੁਰਬਖਸ਼ ਸਿੰਘ ਦਾ, ਜਦੋਂ ਅਬਦਾਲੀ ਵੱਡਾ ਘੱਲੂਘਾਰਾ ਵਰਤਾਂਦਾ ਹੈ, ਉਹਨੇ ਅੰਮ੍ਰਿਤਸਰ ਵੱਲ ਮੂੰਹ ਕੀਤਾ ਕਿਉਂਕਿ ਉਹ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਡਿਸਟਰੋਏ ਕਰਨਾ ਚਾਹੁੰਦਾ। ਔਰ ਉਸ ਵੇਲੇ ਜਿਹੜਾ ਖਾਲਸੇ ਦੇ ਇਕੱਠ ਦੇ ਵਿੱਚ 30 ਸਿੱਖ ਖਲੋਂਦੇ ਨੇ, ਜਿਨ੍ਹਾਂ ਦੀ ਅਗਵਾਈ ਬਾਬਾ ਗੁਰਬਖਸ਼ ਸਿੰਘ ਕਰਦੇ ਨੇ ਕਿ ਸਾਨੂੰ ਇਸ ਗੱਲ ਦੀ ਇਜਾਜ਼ਤ ਦਿਓ, ਕਿਉਂਕਿ ਖਾਲਸਾ ਤਾਂ ਹਰਨ ਹੋ ਰਿਹਾ ਕਿ ਬਾਅਦ ਦੇ ਵਿੱਚ ਅਬਦਾਲੀ ਤੇ ਹਮਲਾ ਕਰੇਗਾ। ਪਰ ਉਹਨਾਂ ਨੇ ਕਿਹਾ ਵੀ ਨਹੀਂ, ਸਾਨੂੰ ਸਿੰਬੋਲਿਕ ਜਿਹੜੀ ਟੱਕਰ ਜ਼ਰੂਰ ਦੇਣੀ ਚਾਹੀਦੀ ਹੈ ਅਬਦਾਲੀ ਨੂੰ, ਇਹਨੂੰ ਖਾਲੀ ਨਹੀਂ ਛੱਡਣਾ ਚਾਹੀਦਾ। ਔਰ ਬਾਬਾ ਗੁਰਬਖਸ਼ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ ਉਹ ਜਿਹੜੀ ਹੈ ਸਰਬੱਤ ਖਾਲਸਾ ਵੱਲੋਂ ਇਜਾਜ਼ਤ ਮਿਲਦੀ ਹੈ। ਔਰ ਉਹ ਫਿਰ ਕਿਵੇਂ ਜੂਝਦੇ ਨੇ, ਇਸ ਦਾ ਜਿਹੜਾ ਪ੍ਰਸੰਗ ਜਾਂ ਵੇਰਵਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਇਆ ਹੋਇਆ, ਉਸ ਦਾ ਜਿਹੜਾ ਹਿਸਟੋਰੀਅਨ ਵੀ ਹੈ, ਸ਼ੋਲਜਰ ਵੀ ਹੈ, ਕਾਜ਼ੀ ਨੂਰ ਮੁਹੰਮਦ, ਉਹ ਲਿਖਦੇ। ਔਰ ਸਰ ਕਪੂਰ ਸਿੰਘ ਜਦੋਂ ਉਹਨੂੰ ਟਰਾਂਸਲੇਟ ਕਰਦੇ ਨੇ ਕਿ ਬਈ ਉਹ ਇਹ ਕਹਿੰਦਾ ਕਿ ਬਈ ਉਹਨਾਂ ਨੇ, ਔਰ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਭਾਈ ਰਤਨ ਸਿੰਘ ਭੰਗੂ ਹੋਰਾਂ ਨੇ ਵੀ ਉਸ ਦਾ ਜ਼ਿਕਰ ਕੀਤਾ ਕਿ ਕਿਵੇਂ ਉਹਨਾਂ ਨੇ ਮੁੱਖ ਦਰਬਾਰ ਦਰਸ਼ਨ ਕੀਤੇ, ਕਿਵੇਂ ਕੇਸਰੀ ਬਾਣਾ ਸਜਾਇਆ, ਕਿਵੇਂ ਸ਼ਹੀਦੀ ਗਾਨੇ ਬੰਨੇ। ਔਰ ਫਿਰ ਜਦੋਂ ਅਬਦਾਲੀ ਦੀਆਂ ਫੌਜਾਂ ਆਈਆਂ, ਕਿਵੇਂ ਉਹ 30 ਸਿੰਘ ਜਿਹੜੇ ਨੇ ਇੱਕ ਇੱਕ ਕਰਕੇ ਜੂਝਿਆ। ਔਰ ਉਸ ਬਾਰੇ ਸਰ ਕਪੂਰ ਸਿੰਘ ਲਿਖਦੇ ਨੇ ਕਿ ਉਹ ਕਿ देयर वाज नो ग्रेन ऑफ फियर amongst them, ਕਿ ਕੋਈ ਡਰ ਨਾਂ ਦੀ ਚੀਜ਼ ਨਹੀਂ ਸੀ। ਵੀ ਉਹਨਾਂ ਨੇ ਉਹ ਜੰਗ ਮਚਾਇਆ ਅਕਾਲ ਤਖਤ ਔਰ ਦਰਸ਼ਨੀ ਜੋੜੀ ਦੇ ਵਿਚਕਾਰ। ਔਰ ਉਹੀ ਰਿਮਾਈਂਡਰ ਜਦੋਂ ਅਸੀਂ 5 ਤੇ 6 ਜੂਨ ਦੀ ਇਸ ਰਾਤ ਦੀ ਗੱਲ ਕਰਦੇ ਤੇ ਜਿਹੜੇ ਵੀ ਅਕਾਊਂਟ ਅਵੇਲੇਬਲ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਦੂਸਰੇ ਸੈਕਸ਼ਨ ਦੇ ਵਿੱਚ ਅਸੀਂ ਕੁਝ ਹਿਸਟੋਰੀਕਲ ਨਜ਼ਮਾਂ ਔਰ ਕੁਝ ਜਿਹੜਾ ਉਸ ਵੇਲੇ ਦੇ ਮੀਡੀਆ ਦਾ, ਇੰਟਰਨੈਸ਼ਨਲ ਮੀਡੀਆ ਦਾ ਰਿਐਕਸ਼ਨ, ਔਰ ਜਿਨ੍ਹਾਂ ਲੋਕਾਂ ਦੀ ਯਾਦਾਸ਼ਤ ਘੱਟ ਹੈ ਉਹ ਇੰਡੀਅਨ ਲੀਡਰ
ਉਹ ਬੀਜੇਪੀ ਹੋਏ, ਕਾਂਗਰਸ ਹੋਏ, ਕਮਿਊਨਿਸਟ ਹੋਏ, ਉਹਨਾਂ ਦੇ ਰਿਐਕਸ਼ਨਸ ਵੀ ਜ਼ਰੂਰ ਦੇਖ ਲੈਣ ਔਰ ਫਿਰ ਇਸ ਗੱਲ ਵੱਲ ਤੁਰੇਗਾ ਕਿ ਵੀ ਇੱਕ ਪਾਸੇ ਜਿਹਨੂੰ ਕਹਿੰਦੇ ਨੇ ਵੀ ਸਾਰਾ ਜ਼ਮਾਨਾ ਦੁਸ਼ਮਣ, ਲੇਕਿਨ ਜਿਹੜਾ ਸਾਡੇ ਕਈ ਵਾਰ ਟਰੱਕਾਂ ਵਾਲੇ ਔਰ ਟੈਕਸੀਆਂ ਵਾਲੇ ਵੀਰਾਂ ਨੇ ਆਪਣੀਆਂ ਵਹੀਕਲਸ ਦੇ ਪਿੱਛੇ ਲਿਖਾਇਆ ਹੁੰਦਾ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ। ਸੋ ਜਿਨ੍ਹਾਂ ਨੂੰ ਗੁਰੂ ਤੇ ਟੇਕ ਹੈ, ਗੁਰੂ ਤੇ ਅਮਨ ਹੈ, ਔਰ ਇਹ ਗੱਲ ਬੇਸ਼ੱਕ ਬਾਅਦ ਦੇ ਵਿੱਚ ਲੰਬਾ ਵਕਤ ਸੰਤਾਂ ਦੇ ਚੜ੍ਹਦੀ ਕਲਾ 'ਚ ਹੋਣ ਦੀ ਗੱਲ ਨੂੰ ਜਿਹੜਾ ਹੈ ਉਹ ਜਾਰੀ ਰੱਖਿਆ ਗਿਆ। ਉਹਦੇ 'ਚੋਂ ਇੱਕ ਤਬਕਾ ਅੱਜ ਵੀ ਇਸ ਦੀ ਗੱਲ ਕਰਦਾ ਹੈ। ਪਰ ਜੇ ਅਸੀਂ ਉਸ ਪੀਰੀਅਡ ਦੇ ਵਿੱਚ ਉਸ ਤੋਂ ਪਹਿਲਾਂ ਸੰਤ ਪਿੰਡਾਂ ਵਾਲਿਆਂ ਤੱਕ ਪਹੁੰਚ ਕਰਨ ਵਾਲੇ ਵੀਰ ਜਿਨ੍ਹਾਂ ਨੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਜਿਹੜਾ ਉਹ ਭਰੋਸਾ ਵੀ ਦਿਵਾਇਆ, ਤੇ ਉਹਨਾਂ ਦਾ ਇਹੀ ਕਹਿਣਾ ਸੀ ਕਿ ਬਾਬਾ ਦੀਪ ਸਿੰਘ ਸ਼ਹੀਦ ਇਸ ਹਰਮੰਦਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਆਪਣਾ ਸੀਸ ਦਮਦਮਾ ਸਾਹਿਬ ਤੋਂ ਲੈ ਕੇ ਇੱਥੇ ਦੇਣ ਆਏ ਨੇ। ਮੈਂ ਵੀ ਉਸੇ ਟਕਸਾਲ ਦਾ ਮੁੱਖ ਸੇਵਕ ਹਾਂ। ਹੁਣ ਮੈਂ ਇਹ ਸਿਰ ਇੱਥੋਂ ਚੁੱਕ ਕੇ ਕਿੱਥੇ ਲੈ ਕੇ ਜਾਵਾਂ, ਇਹ ਇੱਥੇ ਹੀ ਲੱਗੇਗਾ। ਸੋ ਇੱਕ ਪਾਸੇ ਜਦੋਂ ਅਸੀਂ ਕਹਿੰਦੇ ਹਾਂ ਕਿ ਬਹੁਤ ਵਾਰ ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਹਿਸਟਰੀ ਦੀ ਗੱਲ ਹੁੰਦੀ ਹੈ ਔਰ ਬੜੀਆਂ ਬੜੀਆਂ ਬੈਟਲਸ ਦਾ ਜ਼ਿਕਰ ਹੁੰਦਾ ਹੈ, ਤੇ ਜਿਹੜਾ ਜਰਨੈਲ ਜਿਹੜਾ ਉਸ ਬੈਟਲ ਦੇ ਵਿੱਚ ਲੀਡ ਕਰ ਰਿਹਾ ਹੁੰਦਾ, ਕੋਈ ਨੈਪੋਲੀਅਨ ਹੋਏ, ਕੋਈ ਹੋਰ ਹੋਏ, ਤੇ ਉਹ ਉਹਨਾਂ ਨੂੰ ਰਿਮਾਈਂਡ ਕਰਵਾ ਰਿਹਾ ਹੁੰਦਾ ਸੋਲਜਰਸ ਨੂੰ ਕਿ ਦੇਖੋ ਤੁਹਾਡੇ ਪਿੱਛੇ ਇੰਨੀ ਸਦੀਆਂ ਦਾ ਇਤਿਹਾਸ ਤੁਹਾਨੂੰ ਦੇਖ ਰਿਹਾ, ਤੁਹਾਡੇ ਪਿੱਛੇ ਫ੍ਰੈਂਚ ਪ੍ਰਾਈਡ ਜਾਂ ਜੇ ਬ੍ਰਿਟਿਸ਼ਰਸ ਨੇ ਤਾਂ ਉਹਨਾਂ ਦੇ ਜਿਹੜੀਆਂ ਫਾਈਨਲ ਬੈਟਲਸ ਜਿਹੜਾ ਚਾਰਜ ਆਫ ਦਾ ਲਾਈਟ ਬ੍ਰਿਗੇਡ ਔਰ ਦੂਸਰਿਆਂ ਦਾ ਜ਼ਿਕਰ ਹੁੰਦਾ, ਉਹ ਉਹਨਾਂ ਨੂੰ ਬ੍ਰਿਟਿਸ਼ ਹਿਸਟਰੀ ਰਿਮਾਈਂਡ ਕਰਵਾਉਂਦੇ ਨੇ। ਜਿਹੜੇ ਧਰਮ ਦੇ ਨਾਂ ਥੱਲੇ ਜੂਝਣ ਵਾਲੇ ਸੀ, ਜਿਵੇਂ ਇਸਲਾਮ ਦੇ ਵਿੱਚ ਗਾਜ਼ੀਆਂ ਦਾ ਕਨਸੈਪਟ ਹੈ, ਸੋ ਉਹਨਾਂ ਨੂੰ ਇਸਲਾਮ ਦਾ ਪ੍ਰਾਈਡ, ਹਜ਼ਰਤ ਅਲੀ ਦੀ ਸੌਰਡ ਔਰ ਉਹ ਸਾਰਾ ਰਿਮਾਈਂਡ ਕਰਵਾਉਂਦੇ ਨੇ। ਜ਼ਾਹਰ ਹੈ ਕਿ ਵੀ ਕਿਸੇ ਵੀ ਕਬੀਲੇ ਦੇ ਲਈ, ਨੇਸ਼ਨ ਦੇ ਲਈ, ਕੌਮ ਦੇ ਲਈ ਜਿਹੜੀ ਉਸ ਦੀ ਇਨਸਪੀਰੇਸ਼ਨ ਨਿਕਲਦੀ ਹੈ, ਮੋਟੀਵੇਸ਼ਨ ਨਿਕਲਦੀ ਹੈ, ਉਸ ਦੇ ਇਤਿਹਾਸ ਚੋਂ ਨਿਕਲਦੀ ਹੈ। ਔਰ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ, ਸਾਡੇ ਸਾਹਮਣੇ ਤਾਂ 10ਵੇਂ ਪਾਤਸ਼ਾਹ ਨੇ ਚਮਕੌਰ ਦੀ ਕੱਚੀ ਗੜੀ 'ਚ 40 ਭੁੱਖੇ ਪਾਣੇ ਸਿੱਖਾਂ ਦੇ ਨਾਲ, ਆਪਣੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਨਾਲ ਉਹ ਸ਼ਹੀਦੀ ਦਾ ਕਨਸੈਪਟ ਵੀ ਰੱਖ ਦਿੱਤਾ ਹੈ, ਜਿਸ ਨੇ ਕਦੇ ਸਿੱਖਾਂ ਨੂੰ ਡੋਲਣ ਨਹੀਂ ਦਿੱਤਾ ਹੈ। ਔਰ ਜਦੋਂ ਅਸੀਂ ਇਹ ਕਹਿੰਦੇ ਕਿ ਭਾਈ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੁੰਦੇ ਨੇ ਗੜੀ ਚੋਂ ਨਿਕਲ ਕੇ 5 ਸਿੱਖਾਂ ਦੇ ਨਾਲ, 10ਵੇਂ ਪਾਤਸ਼ਾਹ ਜਿਹੜੇ ਨੇ ਉਹ ਗੜੀ ਦੇ ਅੰਦਰ ਜੈਕਾਰਾ ਛੱਡਦੇ ਨੇ ਖੁਸ਼ੀ ਦਾ। ਹੁਣ ਜ਼ਾਹਰ ਹੈ ਬਹੁਤ ਵਾਰ ਜਿਹੜੇ ਕਵੀ ਜਨ ਜਾਂ ਢਾਡੀ ਜਨ ਜਾਂ ਲੇਖਕ ਫਿਲਾਸਫਰ, ਉਹਨਾਂ ਦਾ ਆਪਣਾ ਇੱਕ ਨੁਕਤਾ ਨਿਗਾਹ ਹੁੰਦਾ ਹੈ। ਔਰ ਇੱਕ ਗੱਲ ਜਿਹੜੀ ਮੈਨੂੰ ਉਸ ਨੁਕਤਾ ਨਿਗਾਹ 'ਚ ਹਮੇਸ਼ਾ ਚੰਗੀ ਲੱਗਦੀ ਹੈ, ਜਿਉਂ ਹੀ ਸਾਹਿਬਜ਼ਾਦਾ ਅਜੀਤ ਸਿੰਘ ਜਾ ਕੇ ਸ਼ਹੀਦ ਹੁੰਦੇ ਨੇ, ਸਾਹਿਬਜ਼ਾਦਾ ਜੁਝਾਰ ਸਿੰਘ ਆ ਕੇ ਉਹਨਾਂ ਦੇ ਸਾਹਮਣੇ ਖਲੋ ਜਾਂਦੇ ਨੇ ਕਿ ਮੈਂ ਜੰਗ ਦੇ ਮੈਦਾਨ 'ਚ ਜਾਣਾ। ਸੋ ਜਿਹੜਾ ਇੱਕ ਨੁਕਤਾ ਅਕਸਰ ਕਿਹਾ ਜਾਂਦਾ ਹੈ ਕਿ 10ਵੇਂ ਪਾਤਸ਼ਾਹ ਪ੍ਰਾਈਡ ਨਾਲ ਕਹਿੰਦੇ ਨੇ ਕਿ ਬਹੁਤ ਚੰਗਾ ਹੋਇਆ ਕਿ ਮੈਨੂੰ ਤੈਨੂੰ ਆਵਾਜ਼ ਨਹੀਂ ਮਾਰਨੀ ਪਈ, ਤੂੰ ਆਪ ਹੀ ਆਏ। ਔਰ ਇਸੇ ਤਰ੍ਹਾਂ ਜਿਹੜੇ ਇਸ ਰਸਤੇ ਤੇ ਵੀ ਇਹ ਸਿੱਖੀ ਦਾ ਮਹਿਲ ਪੱਕਾ ਹੋ ਰਿਹਾ, ਜਦੋਂ ਇਸ ਰਸਤੇ ਤੇ ਕੋਈ ਤੁਰੇਗਾ ਕਿਸੇ ਦੂਸਰੇ ਸਿੱਖ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਹੋਏਗੀ। ਹਰ ਸਿੱਖ ਜਿਹੜਾ ਆਪਣਾ ਫਰਜ਼ ਪਛਾਣਦਾ ਹੈ, ਸੱਚ ਹੱਕ ਇਨਸਾਫ ਦੇ ਲਈ ਜੂਝਣ ਦੇ ਲਈ ਛਾਲਾ ਮਾਰ ਕੇ ਅੱਗੇ ਆਏਗਾ। ਔਰ ਇਹ ਵਾਕਿਆ ਇੱਕ ਵਾਰ ਨਹੀਂ ਦੁਹਰਾਏ ਗਏ। ਅਸੀਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਉਹਨਾਂ ਦੀ ਬਹਾਦਰੀ ਦਾ ਜ਼ਿਕਰ ਕੀਤਾ ਹੈ। ਈਵਨ ਜਿਹੜੇ ਤਨਖਾਹਦਾਰ ਵੀ ਸਨ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਦੋਂ ਮੁਲਤਾਨ ਦੇ ਕਿਲੇ ਦੀ ਉਸ ਲੜਾਈ ਦਾ ਜ਼ਿਕਰ ਹੁੰਦਾ ਹੈ ਕਿ ਵੀ ਉਹ ਤੋਪ ਦਾ ਜਿਹੜਾ ਉਹ ਟੁੱਟ ਜਾਂਦਾ ਹੈ ਪਈ ਹੈ ਔਰ ਕਿਲੇ ਦੇ ਵਿੱਚ ਪਾੜ ਪੈ ਰਿਹਾ, ਦੁਸ਼ਮਣ ਉਹਨੂੰ ਪੂਰਨ ਦੀ ਵੀ ਕੋਸ਼ਿਸ਼ ਕਰ ਰਿਹਾ, ਔਰ ਜਿਹੜਾ ਤੋਪ ਦਾ ਇੰਚਾਰਜ ਹੈ ਉਹ ਕਹਿ ਰਿਹਾ ਕਿ ਜੀ ਇਹ ਹੁਣ ਕਿਲਾ ਤੇ ਟੁੱਟ ਜਾਣਾ, ਪਰ ਇੱਧਰ ਇਹ ਤੋਪ ਵੀ ਨਕਾਰਾ ਹੋ ਰਹੀ ਹੈ। ਹੁਣ ਇੱਕੋ ਹੀ ਤਰੀਕਾ ਹੈ ਕਿ ਜੇ ਇੱਕ ਜਵਾਨ ਆ ਕੇ ਇਸ ਦੀ ਪਹੀਏ ਦੀ ਥਾਂ ਤੇ ਆਪਣਾ ਮੋਢਾ ਦੇ, ਪਰ ਜਿਉਂ ਹੀ ਗੋਲਾ ਨੇ ਚੱਲੇਗਾ ਉਹਦੇ ਤੂੰਬੇ ਉੱਡ ਜਾਣਗੇ। ਜਦੋਂ ਆਵਾਜ਼ ਫੌਜ ਦਿੱਤੀ ਜਾਂਦੀ ਹੈ, ਇੰਨੀ ਲੰਬੀ ਲਾਈਨ ਸਿੱਖਾਂ ਦੀ ਲੱਗ ਜਾਂਦੀ ਹੈ ਆ ਕੇ, ਔਰ ਇੱਕ ਤੋਂ ਬਾਅਦ ਇੱਕ ਗੋਲਾ ਚੱਲ ਰਿਹਾ ਔਰ ਉੱਡ ਰਹੇ ਨੇ, ਔਰ ਉਹਦੇ 'ਚ ਇੱਕ ਜਿਹੜਾ ਦੁਸ਼ਮਣ ਦਾ ਸਪਾਈ, ਉਹਨਾਂ ਦਾ ਜਾਸੂਸ ਉਸ ਫੌਜ ਦੇ ਵਿੱਚ ਹੈ, ਉਹ ਵੀ ਕਿਉਂਕਿ ਸਿੱਖੀ ਭੇਸ 'ਚ ਹੀ ਹੋਏਗਾ ਜਾਸੂਸ ਹੈ, ਉਹ ਕਹਿੰਦਾ ਵੀ ਮੈਂ ਦੇਖ ਰਿਹਾ, ਮੈਂ ਹੈਰਾਨ ਹੋ ਰਿਹਾ, ਇੱਕ ਸਟੇਜ ਤੇ ਤਾਂ ਇੰਨਾ ਜੋਸ਼ ਹੈ ਮਰਨ ਦੇ ਲਈ, ਮੈਂ ਜੈਕਾਰੇ ਛੱਡ ਕੇ ਜਾ ਰਹੇ ਨੇ ਕਿ ਮੈਂ ਵੀ ਲਾਈਨ ਦੇ ਵਿੱਚ ਲੱਗਣ ਦੀ ਕੋਸ਼ਿਸ਼ ਕੀਤੀ। ਸੋ ਜ਼ਾਹਰ ਹੈ ਕਿ ਉਹ ਜਿਹੜੀ ਸਪਿਰਿਟ ਹੈ, ਜਦੋਂ ਅਸੀਂ ਦੇਖਦੇ ਹਾਂ
ਔਰ ਸੰਤ ਭਿੰਡਰਾਂ ਵਾਲੇ ਜਿਹੜੇ ਉਸ ਪਹਿਰੇਦਾਰ ਦੇ ਤੌਰ ਤੇ ਜਾਂ ਅਕਾਲ ਤਖਤ ਦੀ ਟ੍ਰੈਡੀਸ਼ਨ ਨੂੰ ਅੱਗੇ ਤੋਰਨ ਵਾਲੀ ਗੱਲ ਹੈ। ਇਹ ਇਤਿਹਾਸ ਤੁਹਾਡੀ ਮੋਟੀਵੇਸ਼ਨ ਹੁੰਦਾ ਹੈ। ਜੋ 5 ਤੇ 6 ਜੂਨ ਦੀ ਰਾਤ ਨੂੰ ਹੋਇਆ ਉਸ ਦੇ ਪਿੱਛੇ 4 ਸਦੀਆਂ ਦਾ ਇਤਿਹਾਸ ਹੈ ਜੀ। ਔਰ ਉਹੀ ਜਿਹੜੀ ਫਖਰ ਦੀ ਗੱਲ ਹੈ, ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਇੱਕ ਲਿਖਤ ਜਿਹੜੀ ਕਿ ਬੜੀ ਕੋਟ ਕੀਤੀ ਜਾਂਦੀ ਹੈ ਕਿ ਕਿਵੇਂ ਦਰਬਾਰ ਸਾਹਿਬ ਫੌਜਾਂ ਦੇ ਘੇਰੇ 'ਚ ਹੈ, ਅੰਦਰ ਜਾਣ ਤੇ ਪਾਬੰਦੀ ਹੈ, ਔਰ ਇੱਕ ਮਾਂ ਸਵੇਰੇ ਸਵੇਰੇ ਆਪਣੇ ਛੋਟੇ ਬੱਚੇ ਨੂੰ ਲੈ ਕੇ ਕੁਝ ਮਹੀਨਿਆਂ ਦਾ ਉਹ ਦਰਬਾਰ ਸਾਹਿਬ ਵੱਲ ਜਾ ਰਹੀ ਹੈ। ਉਸ ਨੂੰ ਪਹਿਰੇਦਾਰ ਰੋਕਦਾ ਹੈ, ਉਸ ਨੂੰ ਕਹਿੰਦਾ ਤੈਨੂੰ ਨਹੀਂ ਪਤਾ ਕਿ ਅੰਦਰ ਫੌਜ ਹੈ ਔਰ ਇਹ ਤੂੰ ਜਾਏਗੀ ਔਰ ਇਹ ਬੱਚਾ ਹੈ, ਇਹਨੂੰ ਤਾਂ ਮਾਰਿਆ ਜਾਏਗਾ। ਉਹਨੇ ਕਿਹਾ ਵਾਹ, ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਕਿ ਮੈਂ ਔਰ ਮੇਰਾ ਇਹ ਬੱਚਾ ਜਿਹੜਾ ਹੈ ਇਹ ਗੁਰੂ ਦੇ ਲੇਖੇ ਲੱਗ ਜਾਏ। ਬੜੀ ਭਾਵਕ ਕਰਨ ਵਾਲੀ ਉਹਨਾਂ ਦੀ ਰਾਈਟਿੰਗ ਸਟਾਈਲ ਹੈ। ਸੋ ਜ਼ਾਹਰ ਹੈ ਵੀ ਉਹ ਮਾਂ ਜਾਂਦੀ ਹੈ ਔਰ ਜਾ ਕੇ ਉਹ ਵੀ ਸ਼ਹੀਦ ਹੁੰਦੀ ਹੈ, ਬੱਚਾ ਵੀ ਸ਼ਹਾਦਤ ਪਾਉਂਦਾ ਹੈ। ਔਰ ਇਹ ਅਸੀਂ ਜਦੋਂ ਈਵਨ 20ਵੀਂ ਸਦੀ 'ਚ ਜੈਤੋ ਦਾ ਮੋਰਚਾ ਜਿਸ ਦੇ ਵਿੱਚ ਮਸ਼ੀਨ ਗੰਨਾਂ ਅੰਗਰੇਜ਼ਾਂ ਨੇ ਬੀੜੀਆਂ ਹੋਈਆਂ ਔਰ ਬੇਸ਼ੱਕ ਉਸ ਵੇਲੇ ਸਖਤ ਸੀ ਪਾਬੰਦੀ ਕਿ ਸਿਰਫ ਸਿੰਘ ਜਾਣਗੇ, ਪਰ ਇੱਕ ਬੀਬੀ ਜਿਹੜੀ ਅਖੀਰਲੇ ਪੜਾਅ ਦੇ ਉੱਤੇ ਜਿਹੜੀ ਰੋਕਦਿਆਂ ਵੀ ਨਹੀਂ ਰੋਕੀ, ਉਸ ਦਾ ਬੱਚਾ ਜਿਹੜਾ ਉਹਨੇ ਚੁੱਕਿਆ ਹੋਇਆ ਉਹ ਜਥੇ ਦੇ ਨਾਲ ਸ਼ਹੀਦੀ ਜਥੇ ਨਾਲ ਮਾਰਚ ਕਰ ਰਹੀ ਹੈ। ਮਸ਼ੀਨ ਗੰਨਾਂ ਖੁੱਲਦੀਆਂ ਨੇ, ਗੋਲੀਆਂ ਲੱਗਦੀਆਂ, ਪਹਿਲੀਆਂ ਗੋਲੀਆਂ ਕਿਉਂਕਿ ਉਹਨੇ ਛਾਤੀ ਨਾਲ ਲਾਇਆ ਹੋਇਆ ਬੱਚੇ ਨੂੰ, ਉਸ ਦੇ ਵੱਜਦੀਆਂ। ਉਹ ਬਾਜ਼ਾਰ ਉਸ ਬਾਜ਼ਾਰ ਚੋਂ ਗੁਜ਼ਰ ਰਹੀ ਹੈ, ਆਪਣੇ ਬੱਚੇ ਦੇ ਮ੍ਰਿਤਕ ਸਰੀਰ ਨੂੰ ਉੱਥੇ ਹੀ ਸਾਈਡ ਦੇ ਉੱਤੇ ਰੱਖ ਕੇ ਉਹ ਫੇਰ ਤੁਰੀ ਜਾਂਦੀ ਔਰ ਖੁਦ ਵੀ ਉਹਨਾਂ ਗੋਲੀਆਂ ਦਾ ਸ਼ਿਕਾਰ ਹੁੰਦੀ। ਹੁਣ ਇਹ ਜਿਹੜੀ ਸਪਿਰਿਟ ਹੈ, ਜੋ ਕੁਝ ਵੀ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਨੇ ਟੈਂਕ, ਤੋਪਾਂ, ਜ਼ਹਿਰੀਲੀ ਗੈਸ, ਹਰ ਤਰ੍ਹਾਂ ਦੇ ਹਰਬੇ ਜਿਹੜੇ ਨੇ ਇਸਤੇਮਾਲ ਕੀਤੇ। ਪਰ ਇਹ ਜਿਹੜੀ 5 ਤੇ 6 ਜੂਨ ਦੀ ਰਾਤ ਹੈ, ਇੱਕ ਪਾਸੇ ਟੈਂਕ ਨੇ, ਦੂਸਰੇ ਪਾਸੇ ਗੁਰੂ ਕੇ ਯੋਧੇ ਨੇ। ਔਰ ਜਦੋਂ ਅਸੀਂ ਵੱਡੇ ਘੱਲੂਘਾਰੇ ਦਾ ਜ਼ਿਕਰ ਕਰਦੇ ਹਾਂ ਜਾਂ ਦਰਬਾਰ ਸਾਹਿਬ ਤੇ ਅਬਦਾਲੀ ਦੀਆਂ ਫੌਜਾਂ ਦੇ ਹਮਲੇ ਦਾ ਜ਼ਿਕਰ ਕਰਦੇ ਹਾਂ ਤਾਂ ਫਿਰ ਅਸੀਂ ਦੁਸ਼ਮਣ ਦੇ ਜਰਨੈਲ ਨੂੰ ਕੋਟ ਕਰਦੇ ਹਾਂ, ਉਹਨਾਂ ਦੇ ਹਿਸਟੋਰੀਅਨ ਨੂੰ, ਕਿ ਭਾਈ ਇਹ ਬਹਾਦਰ ਤਲਵਾਰ ਦੇ ਜੌਹਰ ਇਹਨਾਂ ਦੇ ਦੇਖੋ, ਇਹਨਾਂ ਦੇ ਸਾਹਮਣੇ ਆਓ, ਇਹਨਾਂ ਦੀ ਕੁਰਬਾਨੀ। ਔਰ ਜੂਨ 84 ਦੇ ਇਸ ਵਾਕਿਆ ਨੂੰ ਦੁਸ਼ਮਣ ਦੇ ਜਰਨੈਲ ਜਿਸ ਨੂੰ ਲਿਆ ਕੇ ਇਹਨਾਂ ਨੇ ਪਿੜਾਇਆ, ਲਿਆ ਕੇ, ਉਹ ਭਾਵੇਂ ਦਿਆਲ ਹੋਏ, ਬਰਾੜ ਹੋਏ, ਤੇ ਇਹ ਬਰਾੜ ਦੇ ਸ਼ਬਦ ਨੇ ਔਨ ਦਾ ਫੁੱਲ ਗਲੇਅਰ ਆਫ ਦਾ ਮੀਡੀਆ ਕਿ ਗਿਵਿੰਗ ਦਾ ਐਡਵਰਸਰੀ ਹਿਸ ਡਿਊ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਕਿ ਜੇ ਦੁਸ਼ਮਣ ਨੂੰ ਉਹਦਾ ਬਣਦਾ ਜਿਹੜਾ ਹਿੱਸਾ ਦੇਣਾ ਤੇ ਸੰਤ ਭਿੰਡਰਾਂ ਵਾਲੇ ਔਰ ਉਹਨਾਂ ਦੇ ਸਾਥੀ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ। ਸੋ ਇਹ ਉਹ ਰਾਤ ਸੀ ਕਿ ਇੱਕ ਤੋਂ ਬਾਅਦ ਇੱਕ ਟੈਂਕ ਵੀ ਨਕਾਰਾ ਕੀਤੇ ਜਾਂਦੇ ਨੇ। ਇਹ ਵੱਖਰਾ ਇੱਕ ਇਤਿਹਾਸ ਹੈ। ਔਰ ਜਿਵੇਂ ਮੈਂ ਜੇ ਜੈਕਾਰਿਆਂ ਦਾ ਜ਼ਿਕਰ ਕੀਤਾ, ਜਿਵੇਂ ਕੱਲ ਮੈਂ ਜ਼ਿਕਰ ਕੀਤਾ ਸੀ ਕਿ ਬੀਬੀ ਪ੍ਰੀਤਮ ਕੌਰ ਨੇ ਜਿਹੜਾ ਆਟਵਾ ਦੇ ਇਕੱਠ ਦੇ ਵਿੱਚ ਕਿਹਾ ਕਿ ਉਹਨਾਂ ਦਾ 18 ਦਿਨ ਦਾ ਬੱਚਾ ਹੈ, ਉਹਨਾਂ ਦੇ ਸਿੰਘ ਨੇ, ਔਰ ਅਖੀਰਲੀ ਮੁਲਾਕਾਤ ਵੇਲੇ ਸੰਤ ਭਿੰਡਰਾਂ ਵਾਲੇ ਉਹਨਾਂ ਨੂੰ ਕਹਿੰਦੇ ਨੇ ਕਿ ਜਦੋਂ ਭਾਣਾ ਵਾਪਰੇ ਤੁਸੀਂ 5 ਜੈਕਾਰੇ ਛੱਡਣੇ ਨੇ। ਸੋ ਜ਼ਾਹਿਰ ਹੈ ਵੀ ਇਹ ਜਿਹੜਾ ਜੈਕਾਰਾ ਖੁਸ਼ੀ ਦਾ, ਜਿਸ ਨੂੰ ਅਸੀਂ ਜਿਹੜਾ ਉਹ ਸ਼ੁਕਰਾਨਾ ਵੀ ਕਹਿੰਦੇ ਹਾਂ, ਜੇ 10ਵੇਂ ਪਾਤਸ਼ਾਹ ਨੇ ਆਪਣੇ ਬਿੰਦੀ ਪੁੱਤਰਾਂ ਦੀ ਸ਼ਹਾਦਤ ਤੇ ਜੈਕਾਰੇ ਨਾ ਛੱਡੇ ਹੁੰਦੇ ਤਾਂ ਸਾਡੇ ਕੋਲ ਇਹ ਵਿਰਸਾ ਹੀ ਨਹੀਂ ਸੀ ਹੋਣਾ। ਇਸ ਲਈ ਜੇ ਉੱਥੇ 10 ਲੱਖ ਫੌਜ ਸੀ, ਇੱਥੇ 2 ਲੱਖ ਹੈ। ਸਾਰਾਗੜੀ ਦੀ ਗੱਲ ਕਰਦੇ ਆ, 10,000 ਤੋਂ ਜ਼ਿਆਦਾ ਮੁਲਖਈਏ ਦੀ ਗੱਲ ਹੁੰਦੀ ਹੈ। ਭਾਵੇਂ ਵਰਲਡ ਵਾਰ 'ਚ ਲੜਨ ਵਾਲੇ ਅੰਗਰੇਜ਼ਾਂ ਦੇ ਲਈ ਲੜ ਰਹੇ ਸੀ, ਪਰ ਇਹ ਜਿਹੜੀ ਸਿੱਖੀ ਦੀ ਸਪਿਰਿਟ ਹੈ ਕਿ ਜਦੋਂ ਹੀ ਜਬ ਆਵ ਕੀ ਔਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ, ਜਦੋਂ ਅਖੀਰਲਾ ਵੇੜਾ ਆ ਗਿਆ ਕੋਈ ਰਸਤਾ ਬਾਕੀ ਨਹੀਂ ਹੈ। ਔਰ ਇਹ ਜਿਹੜੀ ਟ੍ਰੇਨਿੰਗ ਹੈ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜ਼ਿਕਰ ਕਰਦੇ ਹਾਂ, ਔਰ ਇਹ ਸ਼ਬਦ ਜਿਹੜਾ ਅਕਸਰ ਇਹ ਸਾਰੇ ਹਫ਼ਤੇ 'ਚ ਹੀ ਪੜ੍ਹਿਆ ਜਾਂਦਾ ਹੈ, ਦੁਹਰਾਇਆ ਜਾਂਦਾ ਹੈ, ਹਮੇਸ਼ਾ ਹੀ ਅਸੀਂ ਪੜ੍ਹਦੇ ਹਾਂ। ਇਹ ਵੀ ਅੱਜ ਦੀ ਰਾਤ 5 ਜੂਨ ਦੀ ਉਸ ਰਸਤੇ ਦੇ ਉੱਤੇ, ਜਿਹੜਾ ਰਸਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਭਗਤ ਕਬੀਰ ਜੀ ਦੇ ਮੁਖਾਰਬਿੰਦ ਤੋਂ ਉਚਰਿਆ ਇਹ ਸ਼ਬਦ ਹੈ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟ ਮਰੇ ਕਬੂ ਨਾ ਛਾੜੇ ਖੇਤ। ਔਰ ਇਹ 5 ਤੇ 6 ਜੂਨ ਦੀ ਦਰਮਿਆਨੀ ਰਾਤ 34 ਸਾਲ ਪਹਿਲਾਂ ਦਾ ਇਤਿਹਾਸ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਇਹ ਗੁਰੂ ਕੇ ਲਾਡਲੇ ਸਪੁੱਤਰ ਸਪੁੱਤਰੀਆਂ ਨੇ ਅਖੀਰਲੀ ਗੋਲੀ ਤੇ ਅਖੀਰਲੇ ਸਾਹ ਤੱਕ ਲੜਦੇ ਆ
ਕਬੀਰ ਸਾਹਿਬ ਦੇ ਇਸ ਫਰਮਾਨ ਨੂੰ ਜੋ ਸਿੱਖੀ ਦੇ ਉੱਤੇ ਲਾਜ਼ਮ ਹੈ, ਸਿੱਖੀ ਦੇ ਉੱਤੇ ਜਿਹੜਾ ਉਹ ਜ਼ਰੂਰੀ ਹੈ ਸਾਡੇ ਫਰਜ਼ ਦੇ ਤੌਰ ਤੇ ਕਿ ਪੁਰਜ਼ਾ ਪੁਰਜ਼ਾ ਕੱਟ ਮਰੇ ਕਬਹੂ ਨਾ ਛਾੜੇ ਖੇਤ। ਸੱਚਮੁੱਚ ਉਹ ਪੁਰਜ਼ਾ ਹੋਏ, ਟੁਕੜੇ ਟੁਕੜੇ ਹੋਏ, ਤੋਪਾਂ ਨੇ ਉਹਨਾਂ ਦੇ ਸਰੀਰਾਂ ਦੇ ਤੂੰਬੇ ਉਡਾਏ ਔਰ ਇਸ ਅਕਾਲ ਤਖਤ ਖੰਡਰਾਤ ਬਣੇ। ਔਰ ਉਸ ਸਾਰੇ ਜਦੋਂ ਅਸੀਂ ਉਹਨਾਂ ਅਖੀਰਲੇ ਪਲਾਂ ਦੀ ਗੱਲ ਕਰਦੇ ਹਾਂ, ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ 'ਚ 6 ਜੂਨ ਦਾ ਦਿਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸ਼ਹੀਦੀ ਦਾ ਦਿਨ ਮਿੱਥਿਆ ਹੋਇਆ ਕਿ ਅਖੀਰ ਵੇਲੇ ਉਹ ਅਖੀਰਲਾ ਅਰਦਾਸਾ, ਉਸ ਤੋਂ ਪਹਿਲਾਂ ਜਨਰਲ ਸੁਬੇਗ ਸਿੰਘ ਸ਼ਹੀਦ ਹੋ ਚੁੱਕੇ ਨੇ, ਉਹਨਾਂ ਦੀ ਗੋਦ ਦੇ ਵਿੱਚ ਹੀ ਸਿਰ ਰੱਖ ਕੇ। ਔਰ ਫਾਈਨਲੀ ਜਦੋਂ ਐਨ ਸਵੇਰ ਵੱਲ ਤੁਰਦਾ ਹੈ ਔਰ ਸਾਰ ਚਾਰ ਚਫੇਰਾ ਸ਼ਾਂਤ ਹੈ ਔਰ ਦਰਸ਼ਨੀ ਡਿਓੜੀ ਔਰ ਅਕਾਲ ਤਖਤ ਦੇ ਵਿਚਕਾਰੇ ਜਿਹੜੀ ਥਾਂ ਹੈ ਉਸ ਨੂੰ ਆਰਮੀ ਜਨਰਲ ਕਹਿੰਦੇ ਨੇ। ਇਵੇਂ ਸੀ ਕਿ ਸਾਡੇ ਫੌਜੀਆਂ ਦੀ ਕਬਰਗਾਹ। ਕਿਵੇਂ ਕਿੰਨੇ ਮਰੇ, ਕਦੇ ਵੀ ਉਸ ਦਾ ਰਿਕਾਰਡ ਕਦੇ 900 ਕਹਿੰਦੇ ਰਹੇ, ਕਦੇ 108 ਤੇ ਆ ਗਏ। ਉਹਨਾਂ ਨੂੰ ਆਨਰ ਰਾਸ਼ਟਰਪਤੀ ਭਵਨ 'ਚ ਜ਼ੈਲ ਸਿੰਘ ਨੇ ਮਰਿਆਂ ਨੂੰ ਵੀ ਕੀਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੈਂਕੜਿਆਂ ਦੀ ਗਿਣਤੀ 'ਚ ਮੌਤਾਂ ਤੇ ਹਜ਼ਾਰਾਂ ਦੀ ਗਿਣਤੀ 'ਚ ਜ਼ਖਮੀ। ਔਰ ਇਹ ਜਿਹੜੀ ਉਸ ਜਰਨੈਲ ਦੀ ਅਰਦਾਸ ਸੀ ਕਿ ਵੀ ਅਸੀਂ ਇਵੇਂ ਨਹੀਂ ਸੁੱਕੇ ਨਹੀਂ ਜਾਣ ਦਿੰਦੇ ਜੇ ਇੱਧਰ ਆਏ। ਔਰ ਫਿਰ ਦੂਸਰਾ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਕਿਵੇਂ ਆਪਣੇ ਜਥੇ ਦੇ ਨਾਲ ਭਾਈ ਅਮਰੀਕ ਸਿੰਘ ਨੇ, ਸੰਤ ਨੇ ਉੱਤੋਂ ਉਤਰਦੇ ਨੇ ਅਰਦਾਸਾ ਸੋਧ ਕੇ ਤੇ ਵਰਦੀਆਂ ਗੋਲੀਆਂ 'ਚ ਜਿਵੇਂ ਉਹੀ ਉਹ ਗਾ ਰਹੇ ਹੋਣਗੇ ਜੋ ਅਕਸਰ ਹਰ ਜਿਹੜਾ ਧਰਮ ਯੁੱਧ ਮੋਰਚੇ ਜਾਣ ਵਾਲਾ ਜਥਾ ਸੀ ਉਸ ਨੂੰ ਉਹ ਆਪਣੇ ਲੈਕਚਰ ਤੋਂ ਬਾਅਦ ਉਹ ਕਹਿੰਦੇ ਸੀ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਸੋ ਜ਼ਾਹਰ ਹੈ ਕਿ ਅੱਜ ਜਦੋਂ ਅਸੀਂ ਉਸ ਪ੍ਰਾਈਡ ਦੀ ਮੂਮੈਂਟ ਦੀ ਗੱਲ ਵੀ ਕਰ ਰਹੇ ਔਰ ਬੀਤੇ ਕੱਲ ਯਾਨੀ 5 ਜੂਨ ਨੂੰ ਜਿਹੜਾ ਦਰਬਾਰ ਸਾਹਿਬ ਅਕਾਲ ਤਖਤ ਦੇ ਸਾਹਮਣੇ ਉਹ ਮਾਰਚ, ਜਿਸ ਦਾ ਨਾਂ ਦਲ ਖਾਲਸਾ ਨੇ ਜੈਨੋਸਾਈਡ ਰਿਮੈਂਬਰੈਂਸ ਪੈਰੇਡ ਦਾ ਨਾਂ ਰੱਖਿਆ ਸੀ, ਉਹਨਾਂ ਨੇ ਮਾਰਚ ਕੀਤਾ। ਸੈਂਕੜਿਆਂ ਦੇ ਗਿਣਤੀ ਸਿੱਖ ਨੌਜਵਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਜਿਹੜਾ ਮੁਕੰਮਲ ਤੌਰ ਦੇ ਉੱਤੇ ਨਾਲ ਸਾਰਿਆਂ ਨੇ ਰਲ ਕੇ ਇਸ ਨੂੰ ਕੀਤਾ। ਔਰ ਅੱਜ ਜਦੋਂ ਉੱਥੇ 6 ਜੂਨ ਦੀ ਸਵੇਰ ਹੈ, ਅਸੀਂ ਆਸ ਕਰਦੇ ਹਾਂ ਕਿ ਜਿੱਥੇ ਸ਼ਹੀਦੀ ਸਮਾਗਮ ਸ਼ਾਂਤਮਈ ਤਰੀਕੇ ਦੇ ਨਾਲ ਹੋਏਗਾ, ਜ਼ਾਹਰ ਹੈ ਵੀ ਇਸ ਰਿਮੈਂਬਰੈਂਸ ਮਾਰਚ 'ਚ ਜਿਹੜੀ ਗੱਲ ਬੜੀ ਸਪਸ਼ਟਤਾ ਦੇ ਨਾਲ ਕਹੀ ਗਈ ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਜਿਹੜੀ ਮੀਡੀਆ ਨੇ ਕੈਰੀ ਕੀਤੀ ਹੈ ਕਿ ਕੈਰਿੰਗ ਸੈਫਰਨ ਫਲੈਗਸ ਐਂਡ ਪਲੈਕਾਰਡਸ on which it was depicted that wounds of attack still simmered, pain was fresh and struggle continued. They marched raising slogans seeking Punjab's independence. They also raised slogans in favor of Khalistan. So ਜ਼ਾਹਰ ਹੈ ਕਿ ਅੱਜ ਵੀ ਇਹਦੇ ਬਾਵਜੂਦ ਕਿਸ ਕਿਸਮ ਦਾ ਡਰ, ਫੀਅਰ ਔਰ ਨੈਗੇਟਿਵਿਟੀ ਕ੍ਰੀਏਟ ਕੀਤੀ ਹੋਈ ਹੈ, ਲੇਕਿਨ ਇਹਦੇ ਬਾਵਜੂਦ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ, ਜਦੋਂ ਮੈਂ ਪਿਕਚਰਸ ਵੀ ਦੇਖਦਾ ਮੈਂ ਕਿਹਾ ਵੀ ਅਗਲੀ ਜਨਰੇਸ਼ਨ ਨੇ ਉਹ ਝੰਡਾ ਚੁੱਕ ਲਿਆ। ਔਰ 34 ਸਾਲਾਂ ਬਾਅਦ ਅਸੀਂ ਕਿੱਥੇ ਖੜੇ ਹਾਂ, ਕਿਉਂਕਿ ਆਉਣ ਵਾਲੇ ਕੱਲ ਦਾ ਪ੍ਰੋਗਰਾਮ ਵੀ ਔਰ ਅਗਲੇ 1-2 ਦਿਨ ਅਸੀਂ ਇਸੇ ਤੇ ਹੀ ਵਿਚਾਰ ਕਰਾਂਗੇ। ਸੋ ਅਸੀਂ ਉਸ ਨੈਰੇਟਿਵ ਨੂੰ ਹੌਲੀ ਹੌਲੀ ਅੱਗੇ ਤੋਰਾਂਗੇ। ਸੋ ਅੱਜ ਸਾਡੇ ਲਈ ਜਿਹੜੀ ਹੈ ਇੱਕ ਸੈਲੀਬ੍ਰੇਸ਼ਨ ਦੀ ਨਾਈਟ ਵੀ ਹੈ, ਉਹਨਾਂ ਯੋਧਿਆਂ ਦੀ, ਉਹਨਾਂ ਬਹਾਦਰ ਸਿੰਘਾਂ ਸਿੰਘਣੀਆਂ ਦੀ ਬਹਾਦਰੀ ਦੀ ਗਾਥਾ ਜਿਨ੍ਹਾਂ ਨੇ 20ਵੀਂ ਸਦੀ ਦੇ ਇਸ ਪੜਾਅ ਦੇ ਉੱਤੇ ਆ ਕੇ ਉਹ ਪੈਮਾਨਾ ਸੈੱਟ ਕਰ ਦਿੱਤਾ, ਜਿਸ ਨੇ ਫਿਰ ਕਿਵੇਂ ਇੱਕ ਕੇਸਰੀ ਕਾਫਲਾ ਜਾਂ ਇਹ ਕਹੋ ਕਿ ਸਿਰਾਂ ਦੀ ਫਸਲ, ਜਿਹਨੂੰ ਅਜੀਤ ਕੌਰ ਕਹਾਣੀਕਾਰ ਨੇ ਕਿਹਾ ਸੀ ਕਿ ਸਿਰਾਂ ਦੀ ਫਸਲ ਹੈ ਜਿਹੜੀ ਕਿ ਜਿੰਨਾ ਖੂਨ ਡੁੱਲਦਾ ਔਰ ਇਹ ਫਸਲ ਉਨੀ ਭਰਪੂਰ ਹੋ ਕੇ ਜਿਹੜੀ ਹੈ ਉੱਠਦੀ ਹੈ। ਸੋ ਅਸੀਂ ਉਹਨਾਂ ਸਾਰੇ ਸਿੰਘ ਸਿੰਘਣੀਆਂ ਨੂੰ, ਉਹਨਾਂ ਯੋਧਿਆਂ ਨੂੰ, ਉਹਨਾਂ ਬਹਾਦਰ ਸੂਰਬੀਰਾਂ ਨੂੰ ਆਪਣੀ ਸ਼ਰਧਾ ਅਕੀਦਤ ਦੇ ਫੁੱਲ ਭੇਟ ਕਰਦੇ ਔਰ ਘੱਲੂਘਾਰੇ ਦਾ ਸ਼ਿਕਾਰ ਬੇਗੁਨਾਹ ਜਿਹੜੇ ਸਿੰਘ ਸਿੰਘਣੀਆਂ, ਭੁਜੰਗੀ ਭੁਜੰਗਣਾ ਸ਼ਹੀਦ ਹੋਏ, ਮਾਰੇ ਗਏ, ਭਾਰਤੀ ਜ਼ੁਲਮਾਂ ਦਾ, ਫੌਜ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ, ਉਹਨਾਂ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਂਦੇ ਆ। ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸ਼ਬਦ ਦੁਹਰਾਉਂਦੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ
ਜੁੜਿਆ ਹੋਇਆ। ਸਾਡਾ ਕੋਟ ਪ੍ਰਣਾਮ ਇਹਨਾਂ ਸਾਰੇ ਸ਼ਹੀਦਾਂ ਨੂੰ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਆਪਣੇ ਅਹਿਮ ਵਿਚਾਰਾਂ ਦੀ ਟ੍ਰਿਬਿਊਟ ਦਿੱਤੀ ਹੈ। ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।